ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਅਖੀਰਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਹਿੰਦੂਤਵੀ ਜਮਾਤ RSS ਨੂੰ ਇੱਕ NGO ਦੱਸਿਆ ਸੀ, ਪਰ ਇੱਕ RT1 ਐਕਟਿਵਿਸਟ ਨੇ ਇਨਕਸ਼ਾਫ ਕੀਤਾ ਹੈ ਕਿ RSS ਇੱਕ ਗੈਰ ਕਾਨੂੰਨੀ ਜਮਾਤ ਹੈ। ਇਹ NGO ਨਹੀਂ ਹੈ ਕਿਉਂਕਿ ਇਸ ਦੀ ਕਿਤੇ ਵੀ ਰਜਿਸਟ੍ਰੇਸ਼ਨ ਨਹੀਂ ਹੋਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ 1930ਵਿਆਂ ਦੇ ਵਿੱਚ, ਹਾਲਾਂ 1920ਵਿਆਂ 'ਚ ਹੋਂਦ 'ਚ ਆਈ ਨਾਜ਼ੀ ਪਾਰਟੀ ਜਰਮਨ ਦੀ, 1930ਵਿਆਂ 'ਚ ਦੁਨੀਆ ਦੀ ਵਾਹਦ ਇੱਕ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ, ਉਹਨਾਂ ਦਾ ਕੰਮ ਕਰਨ ਦਾ ਢੰਗ ਖੁਫੀਆ, ਨੀਤੀਆਂ ਖੁਫੀਆ, ਪਲੈਨਿੰਗ ਖੁਫੀਆ, ਪਰ ਉਹਨਾਂ ਦੀ ਹਕੂਮਤ ਦੇ ਨਾਲ ਸਾਂਝ ਜਾਂ ਹਕੂਮਤ ਹੀ ਉਹਨਾਂ ਦੀ, ਜਿਹਦੇ ਥੱਲੇ ਬਾਅਦ ਦੇ ਵਿੱਚ ਜਦੋਂ ਸੈਕੰਡ ਵਰਲਡ ਵਾਰ ਖ਼ਤਮ ਹੋਇਆ, ਦੁਨੀਆ ਨੇ ਦੇਖਿਆ ਕਿ ਕਿਸ ਲੈਵਲ ਦੇ ਵਾਰ ਕ੍ਰਾਈਮ ਹੋਏ, ਕਿਵੇਂ ਹੋਲੋਕਾਸਟ ਹੋਈ। ਉਹ ਯਹੂਦੀ, ਜਿਪਸੀ, ਰੋਮਨ ਕੈਥੋਲਿਕ, ਸਿਵਲ ਲਿਬਰਟੇਰੀਅਨ, ਹੈਂਡੀਕੈਪਡ, ਉਹਨਾਂ ਨੂੰ ਕਿਵੇਂ ਕੋ ਕੇ ਮਾਰਿਆ ਗਿਆ, ਕੰਸਨਟ੍ਰੇਸ਼ਨ ਕੈਂਪਸ, ਗੈਸ ਚੈਂਬਰਸ, ਉਹ ਇੱਕ ਇਤਿਹਾਸ ਆਪਣੇ ਆਪ 'ਚ। ਹੁਣ ਜੇ ਕਹਿਣਾ ਹੋਏ ਕਿ 1920ਵਿਆਂ ਦੀ ਨਾਜ਼ੀ ਪਾਰਟੀ ਤੋਂ ਬਾਅਦ ਦੁਨੀਆ ਦੇ ਵਿੱਚ ਇੰਨੀ ਵੱਡੀ ਮੈਂਬਰਸ਼ਿਪ ਵਾਲੀ, ਇੰਨੇ ਰੀਸੋਰਸ ਵਾਲੀ, ਜਿਨ੍ਹਾਂ ਦੇ ਕੋਲ ਕੋਈ ਪੈਸੇ ਦੀ ਕਮੀ ਨਹੀਂ ਹੈ, ਜਿਨ੍ਹਾਂ ਦਾ ਖਿਲਾਰਾ ਹੈ, ਔਰ ਜਿਨ੍ਹਾਂ ਦੇ ਨਾਲ ਭਾਰਤ ਦੀ ਹਕੂਮਤ ਖੁੱਲ੍ਹ ਕੇ ਪਿਛਲੇ ਆਲਮੋਸਟ 11 ਸਾਲਾਂ ਤੋਂ ਜਿਹੜੀ ਹਕੂਮਤ ਹੀ ਉਹ ਕਰ ਰਹੇ ਨੇ। ਇਨਫੈਕਟ ਭਾਵੇਂ ਵਿਜ਼ੀਬਲ ਹੈੱਡਕੁਆਟਰ ਹਕੂਮਤ ਦਾ ਦਿੱਲੀ ਹੈ ਜਾਂ ਡਿਪਲੋਮੈਟਿਕ ਐਨਕਲੇਵ ਹੈ ਜਾਂ ਪ੍ਰਾਈਮ ਮਿਨਿਸਟਰ ਹਾਊਸ ਜਾਂ ਪਾਰਲੀਮੈਂਟ ਹੈ, ਪਰ ਰੀਅਲ ਪਾਵਰ ਸੈਂਟਰ RSS ਦਾ ਹੈੱਡਕੁਆਟਰ ਨਾਗਪੁਰ ਹੈ। ਔਰ ਉੱਥੋਂ ਹੀ ਜਿਹੜੀਆਂ ਨੇ ਸਾਰੀਆਂ ਨੀਤੀਆਂ ਅਪਰੂਵ ਹੁੰਦੀਆਂ ਨੇ, ਬਣਦੀਆਂ ਵੀ ਉੱਥੋਂ ਹੀ ਨੇ। ਪਾਰਲੀਮੈਂਟ ਜਾਂ ਦੂਜਾ ਤਾਂ ਇੱਕ ਫਰੰਟ ਹੈ ਜਿਹਦੇ 'ਚ ਬਰੂਟ ਮੈਜੋਰਿਟੀ ਦੇ ਨਾਲ ਉਹਨਾਂ ਨੂੰ ਪਾਸ ਕੀਤਾ ਜਾਂਦਾ ਹੈ, ਔਰ ਇਵੇਂ ਕੀਤਾ ਜਾਂਦਾ। ਇਸ ਸਭ ਦੀ ਇੱਕ ਹਕੀਕਤ ਹੈ। ਮਿਲੀਅਨਸ ਆਫ ਇਹਨਾਂ ਦੇ ਮੈਂਬਰ, ਜਿਨ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਉਹ ਪਹਿਲਾਂ ਤਾਂ ਡਾਂਗਾਂ ਡੂੰਗਾਂ ਨਾਲ ਹੀ ਸ਼ਾਖਾ ਦੇ ਵਿੱਚ ਹੁੰਦੀ ਸੀ, ਫਿਰ ਸਕੂਲਾਂ ਦੇ ਕੰਪਲੈਕਸ ਦੇ ਵਿੱਚ ਜਦੋਂ ਇਹਨਾਂ ਦਾ ਕੈਂਪ ਲੱਗਦੇ ਨੇ, ਉਦੋਂ ਹੁਣ ਤਾਂ ਓਪਨਲੀ ਫਾਇਰ ਆਰਮਸ ਦੇ ਨਾਲ ਉਹਨਾਂ ਦੇ ਮਰਦ ਵੀ ਔਰਤਾਂ ਵੀ ਮਾਰਚ ਕਰਦੇ ਨੇ। ਆ ਰਿਹਾ ਦੁਸਹਿਰਾ, ਵਿਜੇ ਦਸ਼ਮੀ, ਜਿੱਦਣ ਸੋ ਕਾਲਡ ਸ਼ਸਤਰਾਂ ਦੀ ਪੂਜਾ ਵੀ ਇਹਨਾਂ ਨੇ ਨਾਗਪੁਰ 'ਚ ਕਰਨੀ ਹੈ। ਔਰ ਈਵਨ ਮੋਹਨ ਭਾਗਵਤ ਜਿਹੜਾ ਨਾਨ ਆਫੀਸ਼ੀਅਲ ਹੈ, ਉਹ ਇੱਕ ਤੇ ਚਪੜਾਸੀ ਵੀ ਨਹੀਂ ਲੱਗਾ ਹੋਇਆ, ਉਹਦੀ ਸਪੀਚ ਸਾਰੇ ਭਾਰਤ ਦਾ ਦੂਰਦਰਸ਼ਨ ਔਰ ਸਾਰੇ ਚੈਨਲ ਲਾਈਵ ਸ਼ੋਅ ਕਰਨਗੇ, ਮੈਸੇਜ ਔਨ ਦੁਸਹਿਰਾ, ਜਿਹੜਾ ਕਿ ਇੱਕ ਵਾਇਲੈਂਟ ਪਾਰਟ ਹੁੰਦਾ ਹੈ। ਔਰ ਦੁਸਹਿਰੇ ਦੇ ਮੌਕੇ ਇਹਨਾਂ ਦੇ ਬਹੁਤ ਸਾਰੇ ਜਿਹੜੇ ਵਰਕਰ ਨੇ ਉਹ ਹਥਿਆਰਾਂ ਦੇ ਨਾਲ, ਸੜਕਾਂ ਦੇ ਫਾਇਰ ਆਰਮਸ ਦੇ ਨਾਲ ਮਾਰਚ ਕਰਦੇ ਨੇ। ਹੁਣ ਇਹ RSS ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਇਹ ਇਸ ਵੇਲੇ ਦੁਨੀਆ ਦੀ ਸਭ ਤੋਂ, ਔਰ ਉਹਨਾਂ ਨੇ ਕਦੇ ਮੈਂਬਰਸ਼ਿਪ ਦਾ ਰਿਕਾਰਡ ਨਹੀਂ ਰੱਖਿਆ। ਤੁਹਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਹੈ, ਕਿਉਂਕਿ ਜਿੰਨੇ ਵੀ ਇਸ ਕਿਸਮ ਦੇ ਖੁਫੀਆ ਜਿਹੜੇ ਹੁੰਦੇ ਨੇ, ਜਿਨ੍ਹਾਂ ਨੇ ਆਪਣਾ ਨਸਲਕੁਸ਼ੀ ਦੇ ਏਜੰਡੇ ਲਾਗੂ ਕਰਨੇ ਹੁੰਦੇ ਨੇ, ਉਹ ਰਜਿਸਟਰਾਂ 'ਤੇ ਨਾਂ ਨਹੀਂ ਲਿਖ ਕੇ ਰੱਖਦੇ। ਔਰ ਨਾਜ਼ੀਆਂ ਦੇ ਬਹੁਤ ਸਾਰੇ ਜਿਹੜੇ ਤੌਰ ਤਰੀਕੇ ਨੇ ਇਹਨਾਂ ਨੇ ਅਪਣਾਏ ਨੇ। ਬਿਲਕੁਲ। ਇਹਦੇ ਬਾਵਜੂਦ 15 ਅਗਸਤ ਦੀ ਸਪੀਚ ਦੇ ਵਿੱਚ ਮੋਦੀ ਨੇ, ਕਿਉਂਕਿ ਇਹ ਜਿਹੜਾ ਵਰ੍ਹਾ ਹੈ 2025, 100 ਸਾਲ ਹੋ ਗਏ ਨੇ RSS ਨੂੰ ਹੋਂਦ 'ਚ ਆਇਆ, ਔਰ ਇਸ ਵਰ੍ਹੇ 'ਚ 15 ਅਗਸਤ ਦੇ ਐਡਰੈਸ ਨੂੰ, ਔਰ ਮੋਹਨ ਭਾਗਵਤ ਜਿਹੜਾ RSS ਦਾ ਮੁਖੀ ਹੈ, ਉਹਦਾ ਜਨਮ ਦਿਨ ਕੁਛ ਦਿਨ ਪਹਿਲਾਂ ਸੀ। ਉਸ ਦਿਨ ਮੋਦੀ ਨੇ ਇੱਕ ਲੇਖ ਭਾਰਤ ਦੇ ਸਾਰੇ ਨਿਊਜ਼ਪੇਪਰਾਂ, ਮੀਡੀਆ 'ਚ ਸ਼ਾਇਆ ਕੀਤਾ, ਉਹਨੂੰ ਮੋਹਨ ਭਾਗਵਤ ਨੂੰ ਬਹੁਤ ਵੱਡਾ ਲਾਰਜਰ ਦੈਨ ਲਾਈਫ ਤੇ ਇਹ ਉਹ। ਪਰ 15 ਅਗਸਤ ਦੇ ਆਪਣੇ ਐਡਰੈਸ ਦੇ ਵਿੱਚ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਿਤ ਹੁੰਦਿਆਂ ਕਿਹਾ ਭਾਰਤ ਵਾਸੀਆਂ ਨੂੰ ਕਿ RSS ਇੱਕ NGO ਹੈ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ। ਇੱਕ ਤਾਂ ਸਮਾਜ ਸੇਵੀ ਹੁੰਦੀ ਹੈ ਸੰਸਥਾ, ਸੋਸ਼ਲ, ਇੱਕ ਪੋਲੀਟੀਕਲ ਪਾਰਟੀਆਂ ਹੁੰਦੀਆਂ। NGO ਦਾ ਮਤਲਬ ਨਾਨ ਪ੍ਰੋਫਿਟ, ਜਿਹਨੂੰ ਅਸੀਂ ਇੱਥੇ ਕਹਿੰਦੇ ਹਾਂ, ਕਿ ਜੀ ਬਿਲਕੁਲ ਇਹਨਾਂ ਦਾ ਕੋਈ ਸਿਆਸੀ ਇਹਨਾਂ ਦੀ ਐਕਟੀਵਿਟੀ ਨਹੀਂ ਹੈ। ਹੁਣ ਇਹ ਕਹਿਣਾ, ਹਾਲਾਂ ਉਹਨੂੰ ਕਹਿਣ ਦੀ ਲੋੜ ਨਹੀਂ ਸੀ, ਪਰ ਉਹ ਇਹ ਖੁਸ਼ ਵੀ ਕਰ ਰਿਹਾ ਤੇ ਕਹਿ ਵੀ ਰਿਹਾ। ਹੁਣ ਇਸ ਦੇ ਉੱਤੇ ਇੱਕ ਜਿਹੜੇ ਐਕਟਿਵਿਸਟ ਨੇ ਉੱਥੇ ਭਾਰਤ ਦੇ ਵਿੱਚ, ਭਾਵੇਂ ਹਿੰਦੂ ਵੀ ਕੁਛ ਐਸੇ ਨੇ ਜਿਹੜੇ ਸਮਝਦੇ ਨੇ ਵੀ ਇਹ ਜਿਹੜੀ ਲਾਈਨ ਲਈ ਹੈ RSS ਨੇ, ਔਰ ਇਹ ਠੀਕ ਨਹੀਂ ਹੈ, ਇਹ ਮੁਲਕ ਨੂੰ ਤੋੜ ਦੇਗੀ। ਔਰ ਇੱਕ ਜਿਹੜਾ ਐਕਟ ਹੈ ਇੰਡੀਆ ਦੇ ਵਿੱਚ, ਮਨਮੋਹਨ ਸਿੰਘ ਸਰਕਾਰ ਵੇਲੇ ਪਾਸ ਹੋਇਆ ਸੀ, RTI ਐਕਟ ਨੂੰ ਕਹਿੰਦੇ ਨੇ, ਰਾਈਟ ਟੂ ਇਨਫੋਰਮੇਸ਼ਨ,
ਤੁਸੀਂ ਜਾਣਨਾ ਚਾਹੁੰਦੇ ਹੋ ਕਿਸੇ ਬਾਰੇ, ਤੁਸੀਂ ਇੱਕ ਸਿੰਪਲ ਪਟੀਸ਼ਨ ਪਾਉਂਦੇ ਹੋ ਵੀ ਅਸੀਂ ਇਸ ਬੰਦੇ ਬਾਰੇ, ਇਸ ਘਟਨਾ ਬਾਰੇ, ਇਸ ਸੰਸਥਾ ਬਾਰੇ ਜਾਣਨਾ ਚਾਹੁੰਦੇ। ਸੋ ਜਿਹੜਾ ਇਹਨਾਂ NGOs ਨੂੰ ਰਜਿਸਟਰ ਕਰਦੀ ਬਾਡੀ ਹੈ ਉਹਨੂੰ ਇੰਡੀਆ ਨੇ ਨੀਤੀ ਆਯੋਗ ਦਾ ਨਾਂ ਦਿੱਤਾ ਹੋਇਆ। ਔਰ ਇੱਕ RTI ਐਕਟਿਵਿਸਟ ਨੇ ਜਿਹਦਾ ਨਾਂ ਵੀ ਹੈ ਮਿਸਟਰ PP ਕਪੂਰ, ਜ਼ਾਹਰ ਹੈ ਇੱਕ ਹਿੰਦੂ ਸੱਜਣ ਹੈ, ਪਾਣੀਪਤ ਬੇਸਡ ਹੈ, ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਨੀਤੀ ਕਮਿਸ਼ਨ ਦੇ ਸਾਹਮਣੇ ਪ੍ਰਾਈਮ ਮਿਨਿਸਟਰ ਮੋਦੀ ਦੀ ਸਪੀਚ ਦਾ ਹਵਾਲਾ ਦੇ ਕੇ ਕਿ RSS ਇੱਕ NGO ਹੈ, ਤੇ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਇਸ ਦੇ ਉੱਤੇ ਸਾਨੂੰ ਦੱਸੋ। ਔਰ ਇਹ ਖਬਰ ਜਿਹੜੀ ਇਹਨਾਂ ਦੇ ਮੀਡੀਆ ਨੇ ਲਾਈ ਹੈ, ਨੀਤੀ ਆਯੋਗ ਡਿਕਲਾਈਨਸ ਟੂ ਫਰਨਿਸ਼ ਇਨਫੋਰਮੇਸ਼ਨ ਅਬਾਊਟ RSS NGO ਸਟੇਟਸ। ਉਹਨਾਂ ਨੇ ਕਿਹਾ ਜੀ ਇਹ ਅਸੀਂ ਬਿਲਕੁਲ, ਉਹਨਾਂ ਨੇ RTI ਐਕਟ 2005 ਦੇ ਥੱਲੇ ਜਿਹੜਾ ਇਹ ਇਨਫੋਰਮੇਸ਼ਨ ਮੰਗੀ ਸੀ, ਉਹਨੇ ਕਿਹਾ ਜੀ ਇਹ ਇਨਫੋਰਮੇਸ਼ਨ ਪਰਸਨਲ ਹੈ, ਥਰਡ ਪਾਰਟੀ ਇਨਫੋਰਮੇਸ਼ਨ ਹੈ। ਇਸ ਲਈ ਕਿਉਂਕਿ ਉਹਨੇ ਤਾਂ RTI ਵਾਲੇ ਮਿਸਟਰ ਕਪੂਰ ਨੇ ਤਾਂ ਇਹ ਕਿਹਾ ਸੀ ਕਿ ਬਈ ਸਾਨੂੰ ਜਿਹੜੀ ਹੈ ਉਹ ਕਾਪੀ ਦਿਖਾਓ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਕਿ RSS ਐਜ਼ ਏ NGO ਰਜਿਸਟਰਡ ਹੈ। ਔਰ ਵੋਲੰਟਰੀ ਐਕਸ਼ਨ ਸੈੱਲ ਦੇ ਸਾਹਮਣੇ ਉਹਨਾਂ ਨੇ ਇਹ ਪਟੀਸ਼ਨ ਪਾਈ ਔਰ ਉਹਦੇ ਜਵਾਬ 'ਚ ਉਹਨਾਂ ਨੇ ਨੀਤੀ ਆਯੋਗ ਨੇ ਕਿਹਾ ਵੀ ਇਹ ਇਨਫੋਰਮੇਸ਼ਨ ਪਰਸਨਲ ਹੈ, ਥਰਡ ਪਾਰਟੀ ਇਨਫੋਰਮੇਸ਼ਨ ਹੈ ਔਰ ਅਸੀਂ ਇਸ ਸੈਕਸ਼ਨ ਦੇ ਤਹਿਤ 2005 ਦੇ ਅਸੀਂ ਇਸ ਜਾਣਕਾਰੀ ਨੂੰ ਪਬਲਿਕ ਨਹੀਂ ਕਰ ਸਕਦੇ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ 17 ਅਗਸਤ ਨੂੰ ਇਹ ਐਪਲੀਕੇਸ਼ਨ ਫਾਈਲ ਕੀਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਜਿਹੜੀ NGO ਦੇ ਤੌਰ ਤੇ RSS ਨੇ ਰਜਿਸਟ੍ਰੇਸ਼ਨ ਕਰਵਾਈ ਹੈ ਉਹਦੇ 'ਚ ਉਹਨਾਂ ਨੇ ਆਪਣੇ ਏਮਸ ਐਂਡ ਆਬਜੈਕਟਿਵਸ ਕੀ ਦਿੱਤੇ ਨੇ, ਵੀ ਉਹਨਾਂ ਦੇ ਨਿਸ਼ਾਨੇ ਕੀ ਨੇ ਐਜ਼ ਪਰ ਰਜਿਸਟ੍ਰੇਸ਼ਨ ਰੈਕਰਡ। ਔਰ ਸਾਨੂੰ ਕਾਪੀਜ਼ ਆਫ ਐਨੂਅਲ ਆਡਿਟ ਰਿਪੋਰਟ, ਬੈਲੈਂਸ ਸ਼ੀਟਸ, ਐਨੂਅਲ ਇਨਕਮ ਐਕਸਪੈਂਡੀਚਰ ਰਿਪੋਰਟਸ ਜਿਹੜੀਆਂ ਕਿ ਇਹਨਾਂ NGOs ਨੂੰ ਸਬਮਿਟ ਕਰਨੀਆਂ ਪੈਂਦੀਆਂ ਨੇ ਰਜਿਸਟਰਾਰ ਜਨਰਲ ਆਫ ਫਰਮਸ ਐਂਡ ਸੁਸਾਇਟੀਜ਼, ਇਹ ਦਿੱਤੀਆਂ ਜਾਣ। ਪਰ ਉਹਦੇ ਜਵਾਬ ਦੇ ਵਿੱਚ ਉਹਨਾਂ ਦੇ ਦੀਪਕ ਨੈਵਾਲ ਸੈਂਟਰਲ ਪਬਲਿਕ ਇਨਫੋਰਮੇਸ਼ਨ ਆਫਿਸਰ ਨੇ ਇਹ ਕਿਹਾ ਕਿ ਇਨਫੋਰਮੇਸ਼ਨ ਵਾਜ਼ ਨਾਟ ਅਵੇਲੇਬਲ, ਸਾਡੇ ਕੋਲ ਇਹ ਨਹੀਂ ਹੈ। ਔਰ ਇਸ ਦੇ ਚਲਦਿਆਂ ਫਿਰ ਮਿਸਟਰ ਕਪੂਰ ਨੇ ਕਿਹਾ ਕਿ ਵੀ ਇਹ ਜਿਹੜੀ ਜਾਣਕਾਰੀ RSS ਬਾਰੇ ਜਾਣਬੁੱਝ ਕੇ ਲੁਕੋਈ ਜਾ ਰਹੀ ਹੈ ਔਰ ਇਸ ਦਾ ਮਤਲਬ ਇਹ ਹੈ ਕਿ ਵੀ ਸਿੱਧਾ ਜਿਹੜਾ ਇਹਨਾਂ ਨੇ, ਕਿਉਂਕਿ ਕੋਈ ਜਾਣਕਾਰੀ ਨਹੀਂ ਦਿੱਤੀ, ਇਟ ਹੈਜ਼ ਮੇਡ ਕਲੀਅਰ that RSS was an illegal organization running without a registration, Mr. Kapoor said in a press statement. ਸੋ ਭੁਲੇਖਾ ਤਾਂ ਕਿਸੇ ਨੂੰ ਵੀ ਨਹੀਂ ਸੀ, ਲੇਕਿਨ ਹੁਣ ਕਿਉਂਕਿ ਮੋਦੀ ਨੇ NGO ਕਹਿ ਕੇ ਖੁਦ ਹੀ ਜਿਹੜਾ ਇਹ ਡਿਬੇਟ ਸ਼ੁਰੂ ਕੀਤੀ, ਅਦਰਵਾਈਜ਼ ਕਿਹਨੂੰ ਭੁਲੇਖਾ ਵੀ RSS ਦਾ ਏਮ ਐਂਡ ਆਬਜੈਕਟਿਵ ਕੀ ਹੈ ਔਰ ਅਲਟੀਮੇਟਲੀ ਕਿਸ ਦਿਸ਼ਾ ਦੇ ਵਾਲੇ ਜਾ ਰਹੀ ਹੈ ਔਰ ਇਹਦੀਆਂ ਕਰਤੂਤਾਂ ਕੀ ਨੇ ਇਸ ਸਾਰੇ ਪੀਰੀਅਡ ਦੇ ਵਿੱਚ। ਚਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵੀਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਧਰਮ ਸਿੰਘ ਜੀ ਸਾਡੇ ਪਹਿਲੇ ਵੀਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ, ਵਰਲਡ ਤੋਂ ਜੀ, ਔਰ ਦਾ ਟੀ ਵਾਸ ਫੈਂਟੈਸਟਿਕ ਓਏ ਸਰਦਾਰ ਜੀ, ਲਵ ਫॉर एवर फ्रॉम लाहौर पाकिस्तान। बहुत शुक्रिया भाईजान। राजविंदर कौर जी और सोनमाल जी, फिर इसी तरह वोल्ड जी ਤੁਹਾਨੂੰ अपना प्यार भेजते हैं पाकिस्तान तो। बहुत शुक्रिया। गुरविंदर मान जी और बिलाल जी भी ਸਾਨੂੰ ਜਿਹੜੇ ਕਹਿੰਦੇ ਨੇ ਕਿ ਹੈਲੋ ਐਂਡ ਜੁਮਾ ਮੁਬਾਰਕ ਕਹਿੰਦੇ ਨੇ। ਤੁਹਾਨੂੰ ਵੀ ਜੁਮਾ ਮੁਬਾਰਕ ਬਿਲਾਲ ਸਾਹਿਬ। ਜਤਿੰਦਰ ਸਿੰਘ ਜੀ ਵੀ, ਫਿਰ ਨਿਹੰਗ ਸਿੰਘ ਜੀ ਵੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ। ਔਰ ਫਿਰ ਇਸੇ ਤਰ੍ਹਾਂ ਵੋਲਡ ਜੀ ਕਹਿੰਦੇ ਨੇ ਕਿ ਸੁਣ ਕੇ ਸਿੱਖ ਆਉਂਦੇ ਆ ਡਾਕਟਰ ਸਾਹਿਬ ਜੀ ਨੂੰ। ਔਰ ਫਿਰ ਨਾਸਿਰ ਚੌਧਰੀ ਜੀ ਵੀ, ਡਾਕਟਰ ਸਾਹਿਬ ਤੁਸੀਂ ਬਾਬਾ ਨਾਨਕ ਜੀ ਦੇ ਸੱਚੇ ਚੇਲੇ ਹੋ। ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਸੱਚ ਦੇ ਰਸਤੇ ਤੇ ਤੁਰਨ ਦੀ, ਬਾਕੀ ਤਾਂ ਇਹ ਤੁਹਾਡੀ ਨਿਵਾਜ਼ਿਸ਼ ਹੈ, ਤੁਸੀਂ ਇਹਨੇ ਮਾਣ ਨਾਲ ਇਹ ਕਹਿੰਦੇ ਹੋ। ਅਕੀਲ ਅਲੀ ਜੀ ਵੀ ਅਸਲਾਮ ਵਾਲੇਕਮ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਰਾਜ ਰੰਧਾਵਾ ਜੀ ਵੀ ਗੁਰੂ ਫਤਿਹ ਕਹਿੰਦੇ ਨੇ। ਔਰ ਅਬਦੁਲ ਅਕੀਰ ਜੀ ਜਿਹੜੇ ਰਿਸਪੈਕਟਡ ਡਾਕਟਰ ਅਮਰਜੀਤ ਸਿੰਘ ਸਾਹਿਬ ਜੀ, ਆਈ ਸਿੰਸੀਅਰਲੀ ਸਲੂਟ ਯੂ ਡੀਅਰ ਸਰ। ਬਹੁਤ ਮਿਹਰਬਾਨੀ ਔਰ ਬਹੁਤ ਸ਼ੁਕਰੀਆ। ਹਾਂਜੀ, ਇੱਕੋ ਹਾਲ ਕਹਿੰਦੇ ਖਾਲਸਾ ਨੇ ਵੋਟ ਫॉर ਖਾਲਸਾਨ। ਔਰ ਫਿਰ ਇਸੇ ਤਰ੍ਹਾਂ ਬਾਜ ਰੰਧਾਵਾ ਜੀ ਫਿਰ ਕਹਿੰਦੇ ਪੰਜਾਬ ਆਊਟ ਆਫ ਇੰਡੀਆ। ਔਰ ਅਮਰਜੀਤ ਸਿੰਘ ਸੈਣੀ ਜੀ ਵੀ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਬਾਜ ਰੰਧਾਵਾ ਜੀ ਕਹਿੰਦੇ ਨੇ ਕਿ 6 ਆਰ ਨਾਟ ਹਿੰਦੂ। ਸੁਲਤਾਨ ਭੱਟੀ ਜਿਹੜੇ ਨੇ, ਡਾਕਟਰ ਸਾਹਿਬ ਯੂ ਆਰ ਡੂਇੰਗ ਏ ਗ੍ਰੇਟ ਜੌਬ।
ਔਰ ਸ਼ੁਕਰੀਆ ਪੱਟੀ ਸਾਹਿਬ। ਸੁਰਿੰਦਰ ਸਿੰਘ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਔਰ ਸੁਖਜੀਵਨ ਬੱਚੂ ਜੀ ਵੀ, ਬਾਜ ਸਿੰਘ ਬਾਰੰਜਲਾਵਾ ਜੀ ਵੀ, ਔਰ ਫਿਰ ਕਹਿੰਦੇ ਨੇ ਇੱਕੋ ਹੱਲ ਹੈ ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਜ਼ਬੀ ਫਿਰ ਕਹਿੰਦੇ ਸਵਾਦ ਆ ਗਿਆ। ਔਰ ਬਹੁਤ ਸ਼ੁਕਰੀਆ ਜ਼ਬੀ ਸਾਹਿਬ। ਮਨਜੂਰ ਕੋਇਨੂਰ ਜੀ ਵੀ, ਅਬਦੁਲ ਕੀਲ ਜੀ ਕਹਿੰਦੇ ਨੇ ਇਨਸ਼ਾਅੱਲਾ ਖਾਲਿਸਤਾਨ ਵਿਲ ਬੀ ਰਿਐਲਿਟੀ ਵੈਰੀ ਸੂਨ, ਵੇਟ ਐਂਡ ਵਾਚ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਮੀਰ ਜਿਹੜੇ ਨੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਤੂਫਾਨ ਸਿੰਘ ਜੀ ਕਹਿੰਦੇ ਉਹਨਾਂ ਜਿਹੜਾ ਤੁਸੀਂ ਨਾਮ ਲਿਖਿਆ ਭੁੱਲੇ ਸੀਗੇ, ਉਹਨਾਂ ਤੁਹਾਨੂੰ ਕਰੈਕਟ ਕਰਿਆ, ਜ਼ਲਮੇ ਖਲੀਲ ਜਾਇਦ। ਹਾਂ ਜ਼ਲਮੇ ਖਲੀਲ। ਹਾਂਜੀ। ਰਾਜਵਿੰਦਰ ਕੌਰ ਜੀ ਵੀ, ਅਰਨ ਮਨੀ ਗੈਟ ਰਿਚ ਕਹਿੰਦੇ ਖਾਲਿਸਤਾਨ ਆਲਵੇਜ਼ ਸਟੈਂਡ ਵਿਦ ਅਮਰੀਕਾ, ਐਵਰੀਵਨ ਇਜ਼ ਫਾਰ ਅਵੇ, ਓਨਲੀ ਖਾਲਿਸਤਾਨ ਇਜ਼ ਸਟੈਂਡ ਐਂਡ ਫਾਈਟ ਫॉर ਅਮਰੀਕਾ, ਇਟਸ ਖਾਲਿਸਤਾਨ ਕੋਰ ਪਾਲਿਸੀ। ਬਿਲਕੁਲ ਠੀਕ ਫਰਮਾਇਆ। ਔਰ ਹੈਲੋ ਕਿ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਕੁਲਦੀਪ ਕੌਰ ਜੀ ਵੀ, ਅਲੀਸ਼ਾ ਜੀ ਵੀ, ਨਰਿੰਦਰ ਸਿੰਘ ਜੀ ਵੀ। ਔਰ ਇਹ ਕਹਿੰਦੇ ਕਿ ਵੀ ਵੈਲ ਗੈਟ ਖਾਲਿਸਤਾਨ ਬਿਟਵੀਨ ਵਾਗਾ ਟੂ ਜਮਨਾ ਪਾਰ ਦਿੱਲੀ। ਅਲੀਸ਼ਾ ਜੀ ਨੇ ਪਾਕਿਸਤਾਨ ਤੋਂ ਪਿਆਰ ਭੇਜਿਆ, ਬਹੁਤ ਸ਼ੁਕਰੀਆ। ਹਾਂਜੀ। ਨਾਸਿਰ ਚੌਧਰੀ ਕਹਿੰਦੇ ਗ੍ਰੇਟ ਵਿਜ਼ਨਰੀ ਲੀਡਰ ਆਫ ਖਾਲਿਸਤਾਨ ਡਾਕਟਰ ਅਮਰਜੀਤ ਸਿੰਘ। ਔਰ ਇੰਦਰਪ੍ਰੀਤ ਸਿੰਘ ਵਿਜ਼ਨਰੀ ਤਾਂ ਪਤਾ ਨਹੀਂ ਪਰ ਐਕਟਿਵਿਸਟ ਜ਼ਰੂਰ ਹੈ। ਮੁਹੰਮਦ ਜੀ ਵੀ ਔਰ ਪਰਮਿੰਦਰ ਜੀ ਵੀ, ਅਲੀਸ਼ਾ ਜੀ, ਫਿਰ ਇਸੇ ਤਰ੍ਹਾਂ ਹਾਂਜੀ ਹਰਮਨ ਪਨੂ ਜੀ, ਨਿਹੰਗ ਸਿੰਘ ਜੀ, ਆਲਵੇਜ਼ ਅਮੇਜ਼ਿੰਗ ਸ਼ੋ, ਯੂ ਆਰ so great and genius Dr. Saab, your team is a perfect example of great team, thank you so much। ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਸ਼ਾਨਾ ਅੰਜਮ ਜੀ ਇਹ ਵੀ ਪਾਕਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਖਾਲਿਸਤਾਨ ਜ਼ਿੰਦਾਬਾਦ। ਸਤਨਾਮ ਸਿੰਘ ਜੀ ਵੀ, ਅਰਨਮਨੀ, ਔਰ ਫਿਰ ਇਸ ਤਰ੍ਹਾਂ ਹਰਵਿੰਦਰ ਸਿੰਘ ਜੀ, ਦਰਦ ਪੰਜਾਬ ਦਾ ਬਿਲਾਲ ਅਹਿਮਦ ਜੀ ਕਹਿੰਦੇ ਨੇ ਸੂਨ यूएई पाकिस्तान के साथ सिक्योरिटी डील करेगा, इंडिया के गोदी मीडिया में सन्नाटा की कहते सन्नाटा। हाँ जी सो गया है, नहीं सप सो गया सॉरी मैं कि सन्नाटा छा गया। ओके। गुरप्रकाश सिंह जी भी और नुप्पा जी, बॉलीवुड वाले कुमार ते दिओल ते होर भी अपने आप नू पंजाबी कहंदे ने, बोल नहीं रहे हिंदू हिंदी ਹੁੰਦੇ ਆ, ਪਤਾ ਨਹੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਬਿਹਾਰ ਵਾਲੇ ਹੁੰਦੇ ਤਾਂ ਪੰਜਾਬ ਵਾਸਤੇ ਨਹੀਂ ਲੜਦੇ ਸੀ ਤੇ ਨਾ ਹੀ ਪੰਜਾਬ ਹੁੰਦੇ। ਔਰ ਉਹਦੇ ਚ ਅਨੂਪਾ ਜੀ ਇਹ ਮੈਂ ਤਾਂ ਇਸ ਕਿਸਮ ਦੇ ਜਿਹੜੇ ਬਿਲਕੁਲ ਨਕੰਮੇ ਕਿਸਮ ਦੇ ਲੋਕਾਂ ਦੀ ਦਲੀਲ ਦੀ ਗੱਲ ਕੀਤੀ ਹੈ। 10ਵੇਂ ਪਾਤਸ਼ਾਹ ਤਾਂ ਕੁੱਲ ਇਨਸਾਨੀਅਤ ਦੇ ਨੇ, ਲੇਕਿਨ ਉਹਨਾਂ ਨੇ ਖਾਲਸਾ ਪੰਥ ਸਾਜਿਆ ਔਰ ਰਾਜ ਕਰੇਗਾ ਖਾਲਸਾ। ਔਰ ਨਾਲ ਦੀ ਨਾਲ ਸਿੱਖਾਂ ਨੇ ਜਿਵੇਂ ਪੰਜਾਬ ਦੇ ਲਈ ਆਪਣਾ ਖੂਨ ਡੋਲਿਆ ਔਰ ਹੁਣ ਖਾਲਿਸਤਾਨ ਸਾਡੀ ਅਲਟੀਮੇਟ ਮੰਜ਼ਿਲ ਹੈ। ਸੋ ਇਹ ਸਾਰੇ ਜਿਹੜੀਆਂ ਇਸ ਕਿਸਮ ਦੀਆਂ ਦਲੀਲਾਂ ਨੇ ਉਹ ਖਾਲਿਸਤਾਨ ਦੇ ਕਨਸੈਪਟ ਨੂੰ ਕਮਜ਼ੋਰ ਕਰਨ ਲਈ ਦਿੱਤੀਆਂ ਜਾਂਦੀਆਂ ਨੇ। हाँ जी, बलाल जोरा का मैसेज है कहते आरएसएस दुनिया की सबसे बड़ी दहशतगर्दी है और डॉक्टर साहब जे आरएसएस वाले ही हन जो हिटलर को अपना रोल मॉडल मानते हैं। बिल्कुल ठीक। सो आरएसएस वाले ही ब्रिटिश गौरी के टाउट थे और पाकिस्तान की नज़र नागपुर पर है। हाँ नहीं ये कोई शक नहीं है। और इन्हों का सारा स्टाइल जिमें हे हिटलर सैल्यूट इन्हों का पहरावा इन्हों का वन नेशन वन रेस वन पीपल जिहड़ा नाजियां का नारा सी हिंदू हिंदी हिंदुस्तान, ये तो RSS की मोटिवेशन ही जिहड़ी है मेन उहदे चों निकली नाजी पार्टी और मुसोलिनी की जिहड़ी निकर पार्टी सी उहदे चों। सैयद जी सानू अस्सलाम वालेकुम कहने वालेकुम सलाम सब ਦਾ ਬਹੁਤ ਬਹੁਤ ਸ਼ੁਕਰੀਆ ਇਸਨੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।